बेटा नाम मैं दस्या कि मेरा नाम गुलाम रसूल गिल है। ये साड़ी गोत आ वालदा बारी च बैठे सन तो गोली चलती सी कि पिंड दे विच कदी मुसलमानों ते सिखां दी लड़ाई नहीं सी होई ते मुसलमान उन्हां दियां जंजां नाल जांदे सी, वो आउंदे सी, बहुत ज़्यादा मुहब्बतां सन। तो उदों तो ये तमन्ना सी कि मैं अपना पिंड जरूर देखा। 65 साल तो ਜਿਹੜੇ ਉੱਤੇ ਲੋਕ ਆ ਉਹ ਜਿਹੜੇ ਆ ਇੱਥੋਂ ਵਾਘੇ ਤੋਂ ਉਹਨਾਂ ਨੂੰ ਆਸਾਨੀ ਨਾਲ ਹੀ ਵੀਜ਼ਾ ਮਿਲ ਜਾਇਆ ਕਰੇਗਾ ਇੰਡੀਆ ਦਾ ਤੇ ਚਲੇ ਜਾਇਆ ਕਰਨਗੇ, ਲੇਕਿਨ ਅੱਜ ਤੱਕ ਉਹਦੇ 'ਤੇ ਅਮਲ ਦਮਲ ਨਹੀਂ ਹੋਇਆ। ਇੰਟਰਨੈਸ਼ਨਲ ਲੈਵਲ 'ਤੇ ਇੱਕ ਲਾਅ ਆ ਕਿ ਜਿਹੜਾ ਇਨਸਾਨ ਜਿਸ ਮੁਲਕ ਦੇ ਵਿੱਚ ਪੈਦਾ ਹੋਇਆ ਹੋਵੇ ਉੱਥੋਂ ਦੀ ਨੈਸ਼ਨੈਲਿਟੀ ਜਿਹੜੀ ਆ ਬਗੈਰ ਕਿਸੇ ਰੋਕ ਆਮਦੇ ਉਹਨੂੰ ਮਿਲ ਜਾਂਦੀ ਹੈ। ਲੇਕਿਨ ਜਿਹੜੇ ਇੰਡੀਆ ਦੇ ਵਿੱਚ ਲੋਕ ਪੈਦਾ ਹੋਏ ਨੇ ਉਹਨਾਂ 'ਤੇ ਕਾਨੂੰਨ ਲਾਗੂ ਹੁੰਦਾ ਤੇ ਚਾਹੀਦਾ ਕਿ ਉਹ ਕਾਨੂੰਨ 'ਤੇ ਅਮਲ ਵੀ ਕੀਤਾ ਜਾਏ। ਬੇਟਾ ਨਾਮ ਮੈਂ ਦੱਸਿਆ ਕਿ ਮੇਰਾ ਨਾਮ ਗੁਲਾਮ ਰਸੂਲ ਗਿੱਲ ਹੈ। ਇਹ ਸਾਡੀ ਗੋਤ ਆ ਤੇ ਇਸ ਵੇਲੇ ਅਸੀਂ ਦਰਬਾਰ ਸ਼ਰੀਫ ਦੇ ਵਿੱਚ ਬੈਠੇ ਹਾਂ ਟੋਟੀਆਂ 'ਚ। ਔਰ ਇਹ ਦਰਬਾਰ ਸ਼ਰੀਫ ਜਿਹੜਾ ਹੈ ਫਜ਼ਲ ਸ਼ਾਹ ਦਾ ਦਰਬਾਰ ਹੈ ਔਰ ਇਹ ਮੇਰੇ ਪੀਰ ਨੇ ਔਰ ਮੇਰੇ ਵਾਲਦ ਸਾਹਿਬ ਦੇ ਪੀਰ ਭਾਈ ਨੇ। ਔਰ ਇਹਨਾਂ ਦੇ ਪੀਰ ਜਿਹੜੇ ਆ ਖੈਰ ਬਹਾਰ, ਨਾ ਉਹਨਾਂ ਦਾ ਖੈਰਦੀਨ ਸੀ ਲੇਕਿਨ ਉਹਨਾਂ ਨੂੰ ਖੈਰ ਬਹਾਰ ਕਹਿੰਦੇ ਆ। ਔਰ ਉਹਨਾਂ ਦਾ ਦਰਬਾਰ ਜਿਹੜਾ ਉਹ ਇਸ ਵੇਲੇ ਇੰਡੀਆ ਦੇ ਵਿੱਚ ਰਾਜਸਥਾਨ ਆ ਜਿੱਥੇ ਰਣਜੀਤ ਸਿੰਘ ਜਿਹੜੇ ਪੈਦਾ ਹੋਏ ਸੀ। ਔਰ ਸਾਡਾ ਆਪਣਾ ਪਿੰਡ ਜਿਹੜਾ ਉੱਥੇ ਉਹ ਸੋਹੀਆਂ ਕਲਾਂ ਸੀ ਔਰ ਅੰਮ੍ਰਿਤਸਰ ਤੋਂ ਤਕਰੀਬਨ 6 ਕਿਲੋਮੀਟਰ ਦੂਰ ਸੀ। ਅਤੇ ਪਾਰਟੀ ਮੇਰੀ ਉਮਰ ਇਸ ਵੇਲੇ ਬੇਟਾ 90 ਸਾਲ ਦੇ ਕਰੀਬ ਹੈ ਤਕਰੀਬਨ। ਔਰ ਮਹਿਕਮਾਨਾ ਤੌਰ 'ਤੇ ਜਾਂ ਤਾਲੀਮ ਦੇ ਲਿਹਾਜ਼ ਨਾਲ ਮੇਰੀ ਉਮਰ ਇਸ ਵੇਲੇ 82 ਸਾਲ ਆ, ਕਿਉਂਕਿ 27 ਮਈ ਸੰਨ 1943 ਮੇਰੀ ਪੈਦਾਇਸ਼ ਯਾਨੀ ਮੁੱਲਾਪੁਰ ਮੈਨੇ ਇੱਥੇ ਹੀ 8 ਜਮਾਤਾਂ ਕੀਤੀਆਂ ਸੀ। ਸੋਹੀਆਂ ਕਲਾਂ ਸਾਡਾ ਪਿੰਡ ਸੀ ਜਿਹੜਾ ਅੰਮ੍ਰਿਤਸਰ ਤੋਂ ਤਕਰੀਬਨ 6 ਕਿਲੋਮੀਟਰ ਦੇ ਫਾਸਲੇ 'ਤੇ ਆ। ਅੱਛਾ, ਇਹ ਦੱਸਿਓ ਵੀ ਸੋਹੀਆਂ ਕਲਾਂ ਤੋਂ ਜਿਹੜੇ ਉੱਠ ਕੇ ਆਏ, ਮੈਂ ਵਿੱਚ ਵਿੱਚ ਦੱਸੀ ਜਾਵਾਂਗਾ, ਥੋੜਾ ਜਿਹਾ ਨਾਲ ਜੁੜੀ ਜਾਵਾਂਗੇ। ਤੁਸੀਂ ਇਹ ਦੱਸਣਾ ਵੀ ਅਸੀਂ ਜਿਹੜੇ ਸੋਹੀਆਂ ਵਾਲੇ ਆ ਉਹ ਇੱਧਰ ਆ ਕੇ ਕਿੱਥੇ ਕਿੱਥੇ ਬੈਠੇ ਆ, ਕਿਹੜੇ ਕਿਹੜੇ ਪਿੰਡ 'ਚ? ਮੈਂ ਬੇਟਾ ਦੱਸਦਾ। ਬੇਟਾ ਮੈਂ ਦੱਸਿਆ ਵੀ ਸਾਡਾ ਪਿੰਡ ਜਿਹੜਾ ਸੋਹੀਆਂ ਸੀ ਉਹ ਸੋਹੀਆਂ ਕਲਾਂ ਸੀ ਅਤੇ ਇੱਕ ਸੋਹੀਆਂ ਖੁਰਦ ਸੀ। ਕਲਾਂ ਜਿਹੜਾ ਉਹ ਵੱਡੇ ਨੂੰ ਕਹਿੰਦੇ ਆ, ਖੁਰਦ ਜਿਹੜਾ ਛੋਟੇ ਨੂੰ ਕਹਿੰਦੇ ਆ। ਔਰ ਇਹ ਜਿਹੜਾ ਸਾਡਾ ਪਿੰਡ ਸੀ ਸੋਹੀਆਂ, ਇਹਦੇ 9 ਨੰਬਰਦਾਰ ਸਨ ਪਾਰਟੀਸ਼ਨ ਦੇ ਟਾਈਮ 'ਤੇ। 6 ਨੰਬਰਦਾਰ ਮੁਸਲਮਾਨਾਂ ਦੇ ਸਨ ਔਰ 3 ਨੰਬਰਦਾਰ ਜਿਹੜੇ ਆ ਸਿੱਖਾਂ ਦੇ ਨੰਬਰਦਾਰ ਸਨ। ਔਰ ਸਾਡੇ ਸੋਹੀਆਂ ਦੇ 4 ਸ਼ਬਨੇ ਫਸੀਲ ਸੀ। ਪਿੰਡ ਦੇ ਵਿੱਚੋਂ ਨਿਕਲਣ ਵਾਸਤੇ 4 ਦਰਵਾਜ਼ੇ ਸਨ। ਔਰ ਹਰ ਕਿਸਮ ਦੇ ਯਾਨੀ ਜਿਹੜੇ ਬਰਾਦਰੀ ਦੇ ਲੋਕ ਸਨ ਉਹਨਾਂ ਦੇ ਬਹਾਲੇ ਜਿਹੜੇ ਸਨ ਉਹ ਵੀ ਅਲੱਗ ਅਲੱਗ ਸੀ। ਮਸਲਨ ਚਿੰਗੜਾਂ ਦੇ ਮਹੱਲੇ, ਲੁਹਾਰਾਂ ਦੇ ਮਹੱਲੇ, ਯਾਨੀ ਠਠਿਆਰਾਂ, ਯਾਨੀ ਸਾਡੇ ਪਿੰਡ ਦੇ ਵਿੱਚ ਛੋਟੇ ਬਰਤਨ ਤੋਂ ਲੈ ਕੇ ਤੇ ਦੇਗਾਂ ਤੱਕ ਬਣਦੀਆਂ ਸੀ। ਠਠਿਆਰ ਸਨ ਪਿੰਡ ਦੇ ਵਿੱਚ। ਬੇਟਾ ਜਦੋਂ ਪਾਰਟੀਸ਼ਨ ਹੋਈ ਆ, ਪਾਰਟੀਸ਼ਨ ਦੇ ਵਕਤ ਜਦੋਂ ਬਾਹਰੋਂ ਜਰਸਾ ਪਿਆ ਸੀ ਤਾਂ ਉਸ ਜੱਸੇ ਦੇ ਵਿੱਚ ਪਿੰਡ ਨਿਕਲਿਆ। ਪਿੰਡ ਨਿਕਲ ਕੇ ਬੇਟਾ ਤੇ ਗੁੱਜਾ ਪੀਰ ਸੀ ਚੜ੍ਹਦੇ ਬੰਨੇ ਪਿੰਡ ਤੋਂ, ਪਿੰਡ ਤੋਂ ਚੜ੍ਹਦੇ ਬੰਨੇ ਗੁੱਜਾ ਪੀਰ ਸੀ, ਉੱਥੇ ਲੋਕ ਚਲੇ ਗਏ। ਮੇਰੀ ਵਾਲਦਾ ਵੀ ਜਿਹੜੀ ਸੀ ਉਹ ਵੀ ਦੂਸਰੇ ਵੀ ਉਹ ਵੀ ਉੱਥੇ ਚਲੇ ਗਏ। ਵਾਲਦਾ ਬਾਰੀ 'ਚ ਬੈਠੇ ਸਨ ਤਾਂ ਗੋਲੀ ਚੱਲਦੀ ਸੀ ਅਤੇ ਉਹਨਾਂ ਦੇ ਗੋਲੀ ਜਿਹੜੀ ਸੀ ਇੱਥੇ ਆਣ ਕੇ ਗੋਲੀ ਲੱਗੀ ਪੱਕੀ, ਜਿਹੜੀ ਇੱਧਰੋਂ ਨਿਕਲ ਕੇ ਇੱਧਰ ਨਿਕਲ ਗਈ। ਤਾਂ ਉਸ ਵਕਤ ਰਾਤ ਨੂੰ ਤਾਂ ਨਹੀਂ ਤਾਂ ਸੁਬਾਹ 1100 ਨੰਬਰਦਾਰ ਸੀ ਸਿੱਖਾਂ ਦਾ। ਉਹ ਵਾਲਦ ਸਾਹਿਬ ਦਾ ਧਰਮ ਦਾ ਭਰਾ ਬਣਿਆ ਸੀ। ਉਹਨੇ ਜਿਸੇ ਆਇਆ ਤਾਂ ਉਹਨੇ ਵੇਖਿਆ, ਸਿੱਖਾਂ ਵੱਲ ਵੇਖਿਆ ਵੀ ਆ ਮੈਂ ਕੀ ਵੇਖ ਰਿਹਾ ਚੌਧਰਾਣੀ ਨੂੰ, ਇਹਨਾਂ ਦੇ ਘਰੋਂ ਤੁਸੀਂ ਦੁੱਧ ਵੀ ਪੀਂਦੇ ਰਹੇ ਹੋ ਅਤੇ ਕੀ ਆ? ਉਹਨੇ ਕਿਹਾ ਜੀ ਸਾਡਾ ਕੋਈ ਇਹਦੇ 'ਚ ਗੁਨਾਹ ਨਹੀਂ, ਬਾਹਰਲਾ ਜੱਸਾ ਪਿਆ ਸੀ ਤਾਂ ਉਹਨਾਂ ਵੱਲੋਂ ਕੋਈ ਗੋਲੀ। ਵਾਲਦਾ ਦੱਸਦੀ ਹੈ ਕਿ ਉਸ ਵਕਤ ਹਜ਼ਾਰਾ ਸਿੰਘ ਨੇ ਆਪਣੀ ਪੱਗ ਲਾਈ, ਪੱਗ ਲਾ ਕੇ ਉਹਨੇ ਪਾੜ ਕੇ ਅੱਧੀ ਜਿਹੜੀ ਸੀ ਉਹਨੇ ਲਾਤੇ ਬੱਧੀ। ਸਾਈਆਂ ਨੂੰ ਜਾਂ ਸਿੱਖਾਂ ਨੂੰ ਨਾ ਪਲੰਗ ਚੁਕਾਇਆ ਉੱਥੋਂ ਗੁਰਦੁਆਰੇ ਫਿਰ ਲਾ ਕੇ ਹਸਪਤਾਲ ਸੀ ਮਜੀਠੇ, ਉੱਥੇ ਦਾਖਲ ਬੇਟਾ ਕਰਵਾਇਆ। ਉੱਥੇ ਦਾਖਲ ਕਰਾ ਕੇ ਅਤੇ ਸਾਈਆਂ ਦੀ ਡਿਊਟੀ ਇਹ ਸੀ ਵੀ ਉਹਨਾਂ ਤੁਹਾਨੂੰ ਪਤਾ ਕਿ
ਮੁਸਲਮਾਨ ਜਿਹੜੇ ਆ ਭਿੱਟ ਕਰਦੇ ਰਹੇ ਸਾਈਆਂ ਕੋਲੋਂ। ਤਾਂ ਉਹਨਾਂ ਸਿੱਖਾਂ ਨੂੰ ਪਤਾ ਸੀ, ਉਹਨਾਂ ਨੇ ਗੜਵੀ ਦੇ ਵਿੱਚ ਦੁੱਧ ਤੇ ਪਿੱਛੇ ਰੋਟੀਆਂ ਤੇ ਉਹ ਡਾਂਗ ਜੀ ਦੇ ਕੇ ਵੀ ਇਹ ਆਪੇ ਹੀ ਉਹ ਖੋਲ੍ਹਣ ਤੇ ਆਪੇ ਭਰਨ ਤੇ ਤੁਸੀਂ ਲੈ ਆਉਣਾ। ਫਿਰ ਉਹਦੇ ਬਾਅਦ ਉਹਨਾਂ ਨੇ ਸਾਈ ਨੂੰ ਭੇਜਿਆ। ਡਾਂਗਾਂ ਵੱਡੀਆਂ ਸਨ, ਉੱਥੇ ਸਾਡਾ ਸਾਰਾ ਹੀ ਪਿੰਡ ਸੋਈਆਂ ਤੇ ਬਾਕੀ ਵੀ ਪਿੰਡ ਜਿਹੜੇ ਸਨ ਉੱਥੇ ਕੈਂਪ ਬਣਿਆ ਸੀ ਮੁਸਲਮਾਨਾਂ ਦਾ। ਉੱਥੇ ਸਾਈ ਨੂੰ ਉਹਨਾਂ ਭੇਜਿਆ ਵੀ ਤੁਸੀਂ ਮਿਲਟਰੀ ਖੜ ਕੇ, ਤੇ ਉਹਨੇ ਦੱਸਿਆ ਯਾਰ ਸਾਡਾ ਨੰਬਰਦਾਰ ਨੇ ਕਿ ਮੈਂ ਉਹਨਾਂ ਨੂੰ ਮਜੀਠੇ ਹਸਪਤਾਲ ਦਾਖਲ ਕਰਾਇਆ, ਤੁਸੀਂ ਫੌਜ ਖੜ ਕੇ ਮਿਲਟਰੀ ਤੋਂ ਉੱਥੋਂ ਉਹਨਾਂ ਨੂੰ ਲੈ ਲਓ। ਵਾਲਦ ਸਾਹਿਬ ਨੇ ਫਿਰ ਉੱਥੋਂ ਫੌਜ ਲਈ ਤੇ ਫੌਜ ਨੇ ਅੱਗੇ ਚੇਤਨਪੁਰਾ ਇੱਕ ਪਿੰਡ ਸੀ ਸਿੱਖਾਂ ਦਾ ਸੀ, ਉੱਥੇ ਵੀ ਜਾਣਾ ਸੀ। ਤੋ ਵਾਲਦਾ ਦੱਸਦੀ ਵੀ ਜੈਸੇ ਮਜੀਠੇ ਪਹੁੰਚੇ ਤੇ ਮਿਲਟਰੀ ਵਾਲੇ ਕਹਿੰਦੇ ਵੀ ਤੁਸੀਂ ਇੱਥੇ ਉਤਰ ਜਾਓ ਤੇ ਵਾਪਸੀ ਦੇ ਤੁਹਾਨੂੰ ਲੈ ਲਾਂਗੇ। ਉਹ ਵਾਲਦਾ ਕਹਿੰਦੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਆ ਜਿਹੜੇ ਕੁਹਾੜੀਆਂ ਤੇ ਬਰਸ਼ੀਆਂ ਤੇ ਤਲਵਾਰਾਂ ਲਈ ਫਿਰਦੇ ਆ ਨਾ ਸਿੱਖ, ਇਹ ਮਿਲਟਰੀ ਜਦੋਂ ਅਗਾਂਹ ਹੋਈ ਨਾ ਇਹਨਾਂ ਉਸ ਵਕਤ ਤੁਹਾਡਾ ਜਿਹੜਾ ਧੌਣ ਲਾ ਦੇਣੀ, ਤੁਸੀਂ ਇਹਨਾਂ ਦੇ ਨਾਲ ਹੀ ਜਾਓ ਤੇ ਵਾਪਸੀ ਤੇ ਲੈ ਲੈਣਾ। ਫਿਰ ਉਹ ਨਾਲ ਗਏ ਤੇ ਵਾਪਸੀ ਦੇ ਉੱਤੇ ਫਿਰ ਉਹਨਾਂ ਨੂੰ ਨਾਲ ਲਿਆ। ਫਿਰ ਪਾਰਟੀਸ਼ਨ ਦੇ ਬਾਅਦ ਇੱਥੇ ਆ ਗਏ ਤੇ ਇੱਥੋਂ ਫਿਰ ਮੁਖਤਲਿਫ ਜਗ੍ਹਾ ਤੇ ਬੈਠੇ। ਔਰ ਮੈਂ ਥੋੜ੍ਹੀ ਜਿਹੀ ਪਹਿਲੇ ਤੁਹਾਨੂੰ ਦੱਸਾਂ, ਸਾਡੇ ਪਹਿਲਾ ਜੱਸਾ ਪਿਆ ਪਿੰਡ ਦੇ ਵਿੱਚ। ਉਸ ਜੱਸੇ ਦੇ ਬਾਅਦ ਮੈਨੂੰ ਤੇ ਇੱਥੇ ਆ ਭਤੀਜਾ ਆਇਆ ਉਹਨੂੰ, ਤੇ ਇਹਦੀ ਭੈਣ ਸੀ, ਛੋਟੇ ਛੋਟੇ ਸਾ, ਉਹ ਸਾਡੀ ਭਾਬੀ ਸੀ, ਉਹਦਾ ਭਤੀਜਾ ਵੀ ਸੀ, ਚਾਚੇ ਦੀ ਨੂੰਹ ਸੀ। ਉਹ ਫਿਰ ਸਾਨੂੰ ਆਪਣੇ ਵੀਰੋ ਕੇ ਪਿੰਡ ਨਾਰੋਵਾਲ ਤਹਿਸੀਲ 'ਚ, ਅੱਜ ਕੱਲ੍ਹ ਨਾਰੋਵਾਲ ਜ਼ਿਲ੍ਹਾ ਬਣਿਆ, ਉੱਥੇ ਉਹ ਲੈ ਗਏ। ਉਹਦੇ ਬਾਅਦ ਫਿਰ ਸਾਡੇ ਚਾਚਾਜ਼ਾਦ ਭਾਈ ਸਨ, ਇਹਨਾਂ ਦੇ ਜਿਹੜੇ ਮੇਰੇ ਸਗਾ ਚਾਚਾਜ਼ਾਦ ਭਾਈ ਵੱਡੇ ਸਨ ਉਹ ਉੱਧਰ ਸ਼ਹੀਦ ਹੋ ਗਏ ਸੀ। ਫਿਰ ਉਹ ਜਿਹੜੇ ਉਹ ਤੋਂ ਛੋਟੇ ਸੀ ਉਹ ਫਿਰ ਸਾਨੂੰ ਵੀਰੋਕਿਆਂ ਤੋਂ ਲੈ ਕੇ ਸਰਗੋਧੇ ਚਲੇ ਗਏ ਤੇ ਸਰਗੋਧਿਓਂ ਫਿਰ ਉਹ ਆ ਗਏ। ਆ ਫਿਰ ਪਿੰਡ ਜਿਹੜਾ ਸੀ ਸਾਡਾ ਹਿੰਦੁਸਤਾਨ 'ਚੋਂ ਜਿਹੜਾ ਪਿੰਡ ਉੱਠਿਆ ਬਬੈਕ ਕਮੀਆਂ ਦੇ, ਉਹ ਸਾਰਾ ਲਾਹੌਰ ਵਾਲਟਨ ਸਕੂਲ ਸੀ, ਉੱਥੇ ਕੈਂਪ ਲੱਗੇ ਸਨ, ਸਾਰੇ ਉੱਥੇ ਆ ਗਏ। ਇੱਥੇ ਭੋਲੇਵਾਲ ਦੇ ਵਿੱਚ ਇਹ ਜਿਹੜੇ ਗਿੱਲ ਨੇ ਇਹ ਸਾਡੇ ਕਰੀਬੀ ਬਰਾਦਰੀ ਨੇ, ਇਹਨਾਂ ਨੂੰ ਪਹਿਲੇ ਮਰਬੇ ਮਿਲੇ ਸੀ। ਉਹ ਲੰਬੀ ਸਟੋਰੀ ਆ, ਉਹ ਮੈਂ ਨਹੀਂ ਸੁਣਾਉਣਾ ਚਾਹੁੰਦਾ ਵੀ ਸਾਡੇ ਕੋਈ ਪਿੰਡ ਸੋਹੀਆਂ ਦਾ ਤੁਸੀਂ ਸਾਰੇ ਪਾਕਿਸਤਾਨ 'ਚ ਨਹੀਂ ਦੇਖੋਗੇ, ਬਾਕੀ ਸਾਰੇ ਪਿੰਡ ਹਿੰਦੁਸਤਾਨ ਦੇ ਇੱਧਰ ਹੈਗੇ। ਉਹਦੀ ਇੱਕ ਵਜ੍ਹਾ ਜਿਹੜੀ ਮੈਂ ਬਿਆਨ ਨਹੀਂ ਕਰਨਾ ਚਾਹੁੰਦਾ, ਲੰਬਾ ਹੀ ਕਹਾਣੀ ਹੋ ਜਾਏਗੀ। ਇਹਨਾਂ ਨੇ ਇਹ ਪਿੰਡ ਜਿਹੜਾ ਸੀ ਇਹ ਖਾਲੀ ਕਰਵਾਇਆ ਸੀ। ਉਸੇ ਤਰ੍ਹਾਂ ਕਣਕਾਂ ਜਿਹੜੀਆਂ ਨਾ ਘਰ ਭਰੇ ਸਨ ਤੇ ਸਾਡਾ ਪਿੰਡ ਪੁੱਤਰ ਬਬੈ ਕੰਬੀਆਂ ਦੇ, ਸਾਰੇ ਕੰਬੀਆਂ ਦੇ ਬਬੈ ਸੀ, ਟੋਟੀਆਂ ਦੇ ਵਿੱਚ ਆਣ ਕੇ ਬਹਿ ਗਏ। ਔਰ ਇੱਕ ਦੋ ਘਰ ਹੀ ਹੈ ਜਿਹੜੇ ਕਿ ਬਾਹਰ ਜਹਾਨੀਆਂ ਜਾ ਕੇ ਬੈਠੇ, ਉਹ ਵੀ ਸਾਡੇ ਸਕੇ ਸੀ। ਤੇ ਇਹ ਕਹਾਣੀ ਹੈ ਬੇਟਾ, ਬਾਕੀ ਸਾਰੇ ਇੱਥੇ ਹੀ ਆਏ ਸਾਰਾ ਇੱਥੇ ਬਬੈ ਕੰਬੀਆਂ। ਅੱਛਾ ਘੁਮਿਆਰ, ਲੁਹਾਰ, ਤਰਖਾਨ, ਫਕੀਰ, ਜੁਲਾਏ, ਬਰਵਾਲੇ, ਸਾਰੇ ਹਰ ਕਿਸਮ ਦੇ ਇੱਥੇ ਜਿਹੜੇ। ਅੱਛਾ ਇੱਕ ਗੱਲ ਦਾ ਦੱਸਿਓ, ਤੁਸੀਂ ਮਾਸ਼ਾਅੱਲਾ ਪੜ੍ਹੇ ਲਿਖੇ ਵੀ ਉਦੋਂ ਵੀ ਹੋਏ ਸੀ, ਵੀ ਜਿਵੇਂ ਤੁਸੀਂ ਹਜ਼ਾਰਾ ਸਿੰਘ ਦੀ ਦੱਸੀ ਤੇ ਦੂਜੇ ਪਾਸੇ ਮਤਲਬ ਵੀ ਉਹ ਮਾਰ ਵੱਢਣ ਵਾਲੇ, ਮਤਲਬ ਵੀ ਉਹ ਪਿੰਡਾਂ ਦੇ ਲੋਕ ਸਨ, ਵੀ ਇਹ ਦੋ ਤਰਫਾ ਜੀ ਗੱਲ ਕਿਉਂ ਸੀ ਵੀ ਇੱਕ ਪਾਸੇ ਦੂਜੇ ਲੋਕ ਵੀ ਸਨ ਤੇ ਇੱਕ ਪਾਸੇ ਬਚਾਉਣ ਵਾਲੇ ਵੀ ਸੀ? ਇਹ ਕਿਸ ਤਰ੍ਹਾਂ ਦੀ ਕਹਾਣੀ? ਹਾਂਜੀ, ਇੱਕ ਪਾਸੇ ਜਿਵੇਂ ਤੁਸੀਂ ਦੱਸਿਆ ਵੀ ਹਜ਼ਾਰਾ ਸਿੰਘ ਹੁਣੀ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਵੀ ਹੈਲਪ ਕੀਤੀ, ਮਦਦ ਕੀਤੀ, ਬਿਲਕੁਲ। ਤੇ ਦੂਜੇ ਪਾਸੇ ਉਹ ਵੀ ਸਨ ਮਾਰਨ ਵੱਢਣ ਵਾਲੇ ਵੀ, ਇਹ ਦੋ ਤਰਫਾ ਲੋਕ ਕਿਉਂ ਉਹ ਸਨ? ਮੈਂ ਦੱਸਦਾ, ਮੈਂ ਸ਼ਾਇਦ ਤੁਹਾਨੂੰ ਦੱਸਿਆ, ਤੁਸੀਂ ਸਾਡੇ ਜ਼ਿਹਨ 'ਚੋਂ ਨਹੀਂ ਰਿਹਾ ਉਹ। ਯਾਨੀ ਇਹ ਜਿਹੜਾ ਪਿੰਡ ਦੇ ਵਿੱਚ ਜੱਸਾ ਪਿਆ ਸੀ ਨਾ, ਪਹਿਲਾ ਜੱਸਾ, ਉਦੋਂ ਅਸੀਂ ਪਿੰਡ 'ਚ ਹੀ ਸਾਂ। ਇਹ ਬਾਹਰਲਿਆਂ ਸਿੱਖਾਂ ਦਾ, ਪਿੰਡ ਦਾ ਕੋਈ ਨਹੀਂ ਸੀ। ਉਹਦੇ ਬਾਅਦ ਪਿੰਡ ਦੇ ਵਿੱਚ ਫਿਰ ਉਹ ਜਿਹੜੇ ਪਿੰਡ ਦੇ ਸਿੱਖ ਸੀ ਨਾ, ਇਹ ਮੁਸਲਮਾਨਾਂ ਨਾਲ ਸਮਝੌਤਾ ਹੋਇਆ। ਉਹਦੇ ਬਾਅਦ ਫਿਰ ਸਾਡੇ ਪਿੰਡ ਦੇ ਵਿੱਚ ਜੱਸਾ ਨਹੀਂ ਪਿਆ, ਉਹ ਬਾਹਰ ਦੇ ਲੋਕਾਂ ਦਾ। ਪਿੰਡ ਦੀ ਇਹ ਤਾਰੀਖ ਸੀ ਕਿ ਪਿੰਡ ਦੇ ਵਿੱਚ ਕਦੀ ਮੁਸਲਮਾਨਾਂ ਤੇ ਸਿੱਖਾਂ ਦੀ ਲੜਾਈ ਨਹੀਂ ਸੀ ਹੋਈ। ਮੁਹੱਬਤ ਐਡੀ ਸੀ, ਉਹਨਾਂ ਦੀਆਂ ਦੀਵਾਲੀਆਂ 'ਤੇ ਜਾਂਦੇ ਸੀ। ਬਾਕੀ ਉਹ ਆਣ ਕੇ ਸਾਡੇ ਮਸਜਿਦ ਦੇ ਵਿੱਚ ਆਣ ਕੇ ਤੇ ਵਾਅਦਾ ਸੁਣਦੇ ਹੁੰਦੇ ਸੀ। ਉਹ ਮੁਬਾਰਕ ਅਲੀ ਹੁੰਦਾ ਸੀ, ਸ਼ਾਇਦ ਤਾਂ ਮੁੰਡਿਆਂ ਨੂੰ ਪਤਾ ਕਿ ਨਹੀਂ ਪਤਾ। ਆ ਜਿਹੜਾ ਬਾਣਾ ਨਹੀਂ, ਉਹ ਬਾਣਾ ਜਿਹੜਾ ਮੀਆਂ ਮਾਖੋ ਸੀ ਉਹਦਾ ਨਾਮ, ਮੁਬਾਰਕ ਅਲੀ ਸੀ। ਉਹ ਸਾਡੀ ਉੱਥੇ ਹਿੰਦੁਸਤਾਨ ਵਿੱਚ ਜਾਮਿਆ ਮਸਜਿਦ ਸੀ, ਔਰ ਉਸ ਮਸਜਿਦ ਦੇ ਨਾਲ 5 ਕਿੱਲੇ ਜ਼ਮੀਨ, ਉਹ ਮੈਨੂੰ ਸਿੱਖਾਂ ਨੇ ਦੱਸਿਆ, 5 ਕਿੱਲੇ ਜ਼ਮੀਨ ਬਜ਼ੁਰਗਾਂ ਨੇ ਉਹ ਜਾਮਿਆ ਮਸਜਿਦ ਦੇ ਨਾਲ ਲਵਾਈ ਸੀ। ਤਾਂ ਉਹਨਾਂ ਸਿੱਖਾਂ ਨੇ ਦੱਸਿਆ ਵੀ ਉਹ
ਇੱਕ ਸਿੱਖ ਪਾਉਂਦਾ ਅਸੀਂ ਉਹਦੇ ਖਿਲਾਫ ਕੇਸ ਕੀਤਾ, ਉਹ ਵੀ ਛਡਾ ਲੈਣੀ ਆ। ਤੇ ਉਹ ਔਰ ਉਹਦੇ ਸਾਰੀਆਂ ਮੂਵੀਆਂ ਵੀ ਉਹਨਾਂ ਮੈਨੂੰ ਬਣਾ ਕੇ ਭੇਜੀਆਂ। ਤੇ ਬੇਟਾ ਬਹੁਤ ਅੱਛੇ ਤਲਕਾਰ ਸੀ, ਲੋਕ ਵੀ ਬਹੁਤ ਅੱਛੇ ਸਨ, ਹਰ ਕਿਸਮ ਦੇ। ਜ਼ਿਹਨਾਂ ਤੋਂ ਹੁਣ ਤੇ ਤਬਾਹੀ ਆ ਗਈ ਹੈ, ਕੌਮ ਦੀ ਜ਼ਿਹਨੀ ਤੌਰ ਤੇ ਵੀ ਆ ਗਈ ਹੈ, ਇਖਲਾਕੀ ਤੌਰ ਤੇ ਵੀ ਆ ਗਈ ਹੈ, ਤੇ ਬੜਾ ਕੁਝ ਹੋ ਗਿਆ। ਬਾਹਰ ਕਹਿ ਉਦੋਂ ਬਹੁਤ ਅੱਛੇ ਲੋਕ ਸਨ। ਅੱਛਾ, ਇਹ ਦੱਸਿਓ ਵੀ ਜਿਸ ਤਰ੍ਹਾਂ ਤੁਸੀਂ ਮਜ਼ਹਬੀ ਕਿਹਾ ਵੀ ਈਦ ਤੇ ਜਾਂ ਦੀਵਾਲੀ ਤੇ ਇਕੱਠ ਹੁੰਦਾ ਸੀ, ਹਾਂ, ਮਤਲਬ ਉੱਥੇ ਉਹ ਇਹ ਸ਼ਾਦੀਆਂ ਵਿਆਹਾਂ ਤੇ ਇਸ ਤਰ੍ਹਾਂ ਦੇ ਮੌਕਿਆਂ ਤੇ ਕਿਸ ਤਰ੍ਹਾਂ ਦਾ ਹੁੰਦਾ ਸੀ ਆਪਸੀ ਲੋਕਾਂ ਦਾ? ਮਤਲਬ ਇਹ ਹੈ ਕਿ ਬਾਜ਼ ਔਕਾਤ ਐਸਾ ਵੀ ਹੁੰਦਾ ਸੀ ਕਿ ਜਿਨ੍ਹਾਂ ਦੇ ਜ਼ਿਆਦਾ ਸਿੱਖਾਂ ਨਾਲ ਤਲਕਾਤ ਹੁੰਦੇ ਸੀ ਨਾ, ਉਹ ਆਪਣੀਆਂ ਜੰਜਾਂ ਨਾਲ ਲੈ ਜਾਂਦੇ ਸੀ, ਲੇਕਿਨ ਉਹਦਾ ਖਾਣਾ ਜਿਹੜਾ ਨਾ ਉਹਨਾਂ ਅਲਾਹਦਾ ਮੁਸਲਮਾਨਾਂ ਦੇ ਘਰ ਕਿਹਾ ਹੁੰਦਾ ਸੀ ਕਿ ਇੰਨੇ ਮੁਸਲਮਾਨ ਸਾਡੇ ਨਾਲ ਆ ਤੇ ਇਹਨਾਂ ਦਾ ਖਾਣਾ ਤੁਸੀਂ ਬਣਾਓ, ਕਿਉਂਕਿ ਉਹ ਝਟਕਾ ਖਾਂਦੇ ਆ, ਤੁਹਾਨੂੰ ਪਤਾ। ਤੇ ਅਸੀਂ ਜਿਹੜੇ ਉਹ ਹਲਾਲ ਖਾਂਦੇ ਆ। ਤੇ ਮੁਸਲਮਾਨ ਉਹਨਾਂ ਦੀਆਂ ਜੰਜਾਂ ਨਾਲ ਜਾਂਦੇ ਸੀ, ਉਹ ਆਉਂਦੇ ਸੀ। ਬਹੁਤ ਜ਼ਿਆਦਾ ਮੁਹੱਬਤਾਂ ਸਨ, ਬਹੁਤ ਜ਼ਿਆਦਾ। ਔਰ ਤੁਸੀਂ ਯਕੀਨ ਕਰੋ ਕਿ ਪਾਰਟੀਸ਼ਨ ਤੋਂ ਪਹਿਲੇ ਸਾਡਾ ਕਮਾਦ ਰਹਿ ਗਿਆ ਪੀਣ ਨੂੰ ਕੋਲੋਂ, ਯਾਨੀ ਉਹ ਵਾਢੀਆਂ ਆ ਗਈਆਂ। ਤੇ ਸਾਡਾ ਪਿੰਡ ਸੋਹੀਆਂ ਜਿਹੜਾ ਸੀ ਨਾ, ਸਾਡੇ ਪਿੰਡ ਸਾਡਾ ਖੂਹ ਜਿਹੜਾ ਦੁਹਾਟਾ ਸੀ, ਤੇ ਉਹ ਦੁਹਾਟਾ ਜਿਹੜਾ ਸੀ ਨਾ, ਉਹ ਪਿੰਡ ਸਾਡਾ ਦੂਰ ਸੀ, ਉੱਥੋਂ ਦੇ ਲਾਗੇ ਪਠਾਨ ਨੰਗਲ ਸੀ ਸਿੱਖਾਂ ਦਾ, ਉਹ ਪਿੰਡ ਉਹ ਨਜ਼ਦੀਕ। ਸਾਡਾ ਕਮਾਦ ਰਹਿ ਗਿਆ ਪੀਣ ਨੂੰ ਕੋਲੋਂ। ਤੇ 13 ਦਿਨ ਤੇ 13 ਰਾਤਾਂ ਸਾਡਾ ਵੇਲਣਾ ਵਗਦਾ ਰਿਹਾ। ਔਰ ਇੱਧਰ ਤੇ ਹਰ ਕੋਈ ਗੁੜ ਸ਼ੱਕਰ ਬਣਾ ਲੈਂਦਾ ਨਾ, ਹਿੰਦੁਸਤਾਨ ਦੇ ਵਿੱਚ ਕੋਈ ਇਹ ਕੰਮ ਕਰਦਾ ਹੁੰਦਾ ਸੀ, ਸਾਰਿਆਂ ਜੱਟਾਂ ਨੂੰ ਵੀ ਨਹੀਂ ਸੀ ਪਤਾ ਹੁੰਦਾ। ਔਰ ਭਾਈ 13 ਦਿਨ ਤੇ 13 ਰਾਤਾਂ ਜਾਗਦੇ ਵੀ ਰਹੇ। ਸਿੱਖ ਜਿਹੜੇ ਸਨ ਉਹ ਦਿਨੇ ਆਪਣੀਆਂ ਵਾਢੀਆਂ ਕਰਦੇ ਸੀ, ਤੇ ਰਾਤ ਨੂੰ ਸਾਡਾ ਜਿਹੜਾ ਸੀ ਵੇਲਣਾ ਵਗਦਾ ਹੈ, ਵੇਲਣਾ ਪਾਉਂਦੇ ਸੀ। ਇਹਨਾਂ ਪਿਆਰ ਤੇ ਫਿਰ ਭਾਈ ਦੀਆਂ ਅੱਖਾਂ ਜਿਹੜੀਆਂ ਸੀ ਨਾ, 13 ਦਿਨ ਜਗਰਾਤਾ ਰਿਹਾ, ਉਹ ਮਿਟੀਆਂ ਹੀ ਨਾ ਜਾਣ। ਫਿਰ ਇੱਕ ਨੰਤਰਾਮ ਸੀ, ਉਹ ਵੀ ਭਾਈ ਦਾ ਧਰਮ ਦਾ ਭਰਾ ਹੀ ਬਣਿਆ ਸੀ, ਬਹੁਤ ਬੜਾ ਹਕੀਮ ਸੀ। ਤੇ ਫਿਰ ਉਹਨੇ ਦੁਆਵਾਂ ਦੇ ਕੇ ਇੱਥੋਂ ਵਾਲ ਲਾ ਕੇ ਟਿੱਕੀ ਜਿਹੜੀ ਬਣਾਈ ਜਾਂਦੀ ਹੈ, ਇਹਦੇ ਉੱਤੇ ਫਿਰ ਦੇਸੀ ਘਿਓ ਤੇ ਕੋਈ ਦਵਾਈਆਂ ਦਿੱਤੀਆਂ, ਤੇ ਫਿਰ ਉਹਨਾਂ ਦੀਆਂ ਅੱਖਾਂ ਜਿਹੜੀਆਂ ਸੀ ਉਹ ਮਿਲਣ ਲੱਗੀਆਂ। ਯਾਨੀ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਤਲਕਾਤ ਦਾ ਇਹ ਹਾਲ ਸੀ। ਅੱਛਾ, ਇੱਕ ਸਵਾਲ ਹੋਰ ਵੀ ਬੜਾ ਥੋੜਾ ਜਿਹਾ ਸਖਤ ਵੀ ਸਮਝ ਲਓ ਵੀ, ਉਹ ਅਸੀਂ ਆਨੇ ਹੁੰਦੇ ਵੀ ਦੋ ਕੌਮੀ ਨਜ਼ਰੀਏ ਦੀ, ਵੀ ਉਦੋਂ ਫਿਰ ਤੁਹਾਨੂੰ ਕੀ ਲੱਗਦਾ ਸੀ ਵੀ ਸਾਡੇ ਨਾਲ ਸਹੀ ਹੋਇਆ ਵੀ ਸਾਨੂੰ ਉਠਾਤਾ ਇੱਥੋਂ ਪਿੰਡਾਂ 'ਚੋਂ? ਨਹੀਂ, ਇਹ ਤੁਸੀਂ ਉਠਾ ਕੇ ਦਿੱਤਾ, ਲੋਕਾਂ ਨੂੰ ਤਾਂ ਬਹੁਤ ਤਕਲੀਫ ਹੋਈ ਕਿ ਖੁਸ਼ੀ ਤਾਂ ਨਹੀਂ ਹੋਈ। ਫਿਰ ਬੰਦੇ ਤੇ ਆਉਂਦੇ ਸੀ ਵੀ, ਬਲਕਿ ਮੈਂ ਦੱਸਿਆ ਸੀ ਪਹਿਲੇ ਇੰਟਰਵਿਊ 'ਚ ਵੀ ਕਿ ਪਾਕਿਸਤਾਨ ਬਣ ਤੋਂ ਪਹਿਲੇ 2 ਸਾਲ ਅਸੀਂ ਉੱਥੇ ਨਵੇਂ ਮਕਾਨ ਬਣਾਏ। ਤੇ ਨਵੇਂ ਮਕਾਨ ਜਦੋਂ ਬਣਾਉਂਦੇ ਸਾਂ ਨੰਤਰਾਮ ਕਿ ਉਹ ਕਹਿੰਦੇ ਵੀ ਤੁਸੀਂ ਇੱਥੇ ਨਹੀਂ ਰਹਿਣਾ, ਤੁਸੀਂ ਨਾ ਬਣਾਓ। ਤੇ ਸਾਰੇ ਆਂਦੇ ਵੀ ਸਾਡੀਆਂ ਤੇ ਜ਼ਮੀਨ ਦੇ ਥੱਲੇ ਜੜ੍ਹਾਂ ਨੇ ਬਤਾਲਾ, ਤੇ ਅਸੀਂ ਕਿੱਥੋਂ ਇੱਥੇ ਜਾਣਾ। ਯਾਨੀ ਉਹ 2 ਸਾਲ ਪਹਿਲੇ ਦੱਸਦੇ ਵੀ ਤੁਸੀਂ ਇੱਥੇ ਨਹੀਂ ਰਹਿਣਾ। ਉਹ ਲੇਕਿਨ ਨਹੀਂ ਰਿਹਾ ਉੱਥੇ, ਉਹ ਉਹਨਾਂ ਨੂੰ ਪਤਾ ਹੋਏਗਾ, ਉਹਨਾਂ ਦਾ ਨਜੂਮ ਵਗੈਰਾ ਵੀ ਹੁੰਦਾ। ਹੋਰ ਬੇਟਾ, ਹੋਰ ਤੁਸੀਂ ਹੁਣ ਆਪਣੇ ਪਿੰਡ ਦੇ ਦਰਬਾਰ ਸ਼ਰੀਫ ਬਾਰੇ ਦੱਸ ਦਿਓ। ਹਾਂਜੀ, ਜਿਹੜਾ ਉਸ ਪਿੰਡ ਦੇ ਪਿੱਛੇ ਦਰਬਾਰ ਸ਼ਰੀਫ ਹੈ ਉਹਦੀ ਥੋੜੀ ਦੱਸ ਦਿਓ ਉਹ ਹਿਸਟਰੀ ਮੈਂ ਡਿਟੇਲ। ਦੱਸਾਂ ਬੇਟਾ, ਉਹ ਜਿਹੜਾ ਦਰਬਾਰ ਸ਼ਰੀਫ ਹੈ ਉਹ ਸਾਡੇ ਪਿੰਡ ਤੋਂ ਤਕਰੀਬਨ, ਨਹੀਂ ਇਸ ਤਰ੍ਹਾਂ ਨਹੀਂ ਤੁਸੀਂ ਕਰੋ ਵੀ ਉੱਥੇ ਦਰਬਾਰ ਸ਼ਰੀਫ ਹੈ ਉਹਦਾ ਆਹ ਨਾਂ ਹੈ ਸਾਡੇ ਬਜ਼ੁਰਗਾਂ ਹਾਂਜੀ ਮੈਂ ਇਹੋ ਦੱਸਣ ਲੱਗਾ ਕਿ ਉਹ ਜਿਹੜਾ ਦਰਬਾਰ ਸ਼ਰੀਫ ਹੈ ਉਹ ਰਾਜਾ ਸਾਂਸੀ, ਰਾਜਾ ਸਾਂਸੀ ਇੱਕ ਕਸਬਾ ਹੈ, ਅੰਮ੍ਰਿਤਸਰ ਤੋਂ ਪੱਕੀ ਸੜਕ ਉਦੋਂ ਵੀ ਆਉਂਦੀ ਸੀ ਉੱਥੇ। ਔਰ ਰਣਜੀਤ ਸਿੰਘ ਦੀ ਉਹ ਜਾਇ ਪੈਦਾਇਸ਼ ਵੀ ਆ ਇਹ, ਤੇ ਲੇਕਿਨ ਮੁਸਲਮਾਨਾਂ ਦੀ ਜ਼ਿਆਦਾ ਮੈਜੋਰਟੀ ਸੀ ਉੱਥੇ, ਔਰ ਬਹੁਤ ਜ਼ਿਆਦਾ ਉਹਨਾਂ ਦਾ ਰੋਬ ਤੇ ਦਬਦਬਾ ਸੀ। ਸਾਡੇ ਪਿੰਡ ਤੋਂ ਤਕਰੀਬਨ ਰਸਤੇ ਦੇ ਵਿੱਚ ਇੱਕ ਨੰਗੜੀ ਆਉਂਦੀ ਸੀ, 2 ਪਿੰਡ ਆਉਂਦੇ ਸਨ, ਤੇ ਰਾਜਾ ਸਾਂਸੀ ਉੱਥੇ ਦਰਬਾਰ ਆ, ਜਿਹੜਾ ਸਾਡੇ ਫਜ਼ਲ ਸ਼ਾਹ ਸਰਕਾਰ ਦੇ ਪੀਰੋ ਮੁਰਸ਼ਿਦ, ਉਹ ਮੇਰੇ ਵਾਲਦ ਸਾਹਿਬ ਦੇ ਵੀ ਪੀਰੋ ਮੁਰਸ਼ਿਦ ਨੇ, ਯਾਨੀ ਫਜ਼ਲ ਸ਼ਾਹ ਤੇ ਮੇਰੇ ਵਾਲਦ ਸਾਹਿਬ ਪੀਰ ਭਾਈ ਨੇ। ਔਰ ਉਹ ਤਕਰੀਬਨ ਉਹ ਜਿਹੜਾ ਦਰਬਾਰ ਸੀ, ਜਦੋਂ ਮੈਂ ਉਹ 2 ਉਰਸ ਦੇਖੇ ਨੇ ਹਿੰਦੁਸਤਾਨ 'ਚ, ਔਰ ਉਦੋਂ ਉਹ ਜਿਹੜਾ ਸੀ ਨਾ ਦਰਬਾਰ ਦੀ ਪੋਜੀਸ਼ਨ, ਉਹ ਸਿਰਫ ਇੱਟਾਂ ਲੱਗੀਆਂ ਸੀ ਗੁੰਬਦ 'ਤੇ, ਸੀਮੈਂਟ ਇੱਟਾਂ ਨਜ਼ਰ ਆਉਂਦੀਆਂ ਸੀ। ਤੇ ਉਹਦਾ ਇੱਕ ਦਰਵਾਜ਼ਾ ਜਿਹੜਾ ਸੀ ਚੜ੍ਹਦੇ ਦੀ ਤਰਫ ਸੀ, ਔਰ ਇੱਕ ਦਰਵਾਜ਼ਾ ਜਿਹੜਾ ਦੱਖਣ ਦੀ ਤਰਫ ਸੀ।
ਲੇਕਿਨ ਉਹ ਛੋਟਾ ਸੀ, ਅੰਦਰੋਂ ਬਹੁਤ ਵੱਡਾ ਗੁੰਬਦ ਨਹੀਂ ਸੀ। ਤੇ ਇਹ ਉੱਥੋਂ ਦੀ ਪੋਜੀਸ਼ਨ ਸੀ। ਔਰ ਉਹ ਹੁਣ ਮੈਂ ਦੇਖ ਰਿਹਾ, ਉਹ ਲਵਲੀ ਸਾਹਿਬ ਨੇ ਮੇਰਾ ਖਿਆਲ ਭੇਜਿਆ ਸੀ, ਕੋਈ ਸ਼ਰਾਰਤ ਦੇ ਸ਼ਾਇਦ ਇਹਦੇ ਮੋਬਾਈਲ 'ਚ ਹੋਵੇ। ਹੁਣ ਸਿੱਖਾਂ ਨੇ ਇੰਨਾ ਪੈਸਾ ਉੱਤੇ ਲਾਇਆ ਔਰ ਇੰਨਾ ਖੂਬਸੂਰਤ ਬਣਾਇਆ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ। ਉਹ ਬਿਹਤਰੀਨ ਕਿਸਮ ਦਾ, ਕਈ ਕਿਸਮ ਦੇ ਰੰਗ ਨੇ। ਹੋਰ ਵੀ ਬਾਹਰ ਕੋਈ ਇੱਕ ਦੋ ਕਬਰਾਂ ਬਣੀਆਂ ਨੇ। ਹੁਣ ਮੈਂ ਸੁਣਿਆ ਕਿ ਉੱਥੇ ਮੇਵਾ ਰਾਮ ਜਾਂ ਮੇਵਾ ਸਿੰਘ ਜਾਂ ਕੌਣ ਆ, ਜਿਹੜਾ ਉੱਥੇ ਦਰਬਾਰ 'ਤੇ 11ਵੀਂ ਸ਼ਹੀਦ ਦਵਾਉਂਦਾ ਉਸ ਪਾਕ ਸਰਕਾਰ ਜੀ ਦੀ, ਔਰ ਬਕਾਇਦਾ ਜਿਹੜਾ ਉਹ ਸ਼ਜਰਾ ਸ਼ਰੀਫ ਵੀ ਪੜ੍ਹਦਾ, ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ। ਅੱਛਾ, ਦੂਸਰਾ ਆਪਣੀ ਖੁਆਇਸ਼ ਵੀ ਦੱਸ ਦਿਓ ਵੀ ਮੈਂ ਵੀ ਜਾਣਾ ਚਾਹੁੰਦੇ ਉੱਥੇ ਦਰਬਾਰ ਸ਼ਰੀਫ ਆਪਣੇ ਪਿੰਡ, ਉਹ ਥੋੜ੍ਹਾ ਜਿਹਾ ਦੱਸੋ। ਬੇਟਾ ਮੈਂ ਇਸ ਸਿਲਸਿਲੇ ਦੇ ਵਿੱਚ ਤੁਹਾਨੂੰ ਦੱਸਾਂ ਕਿ ਜਦੋਂ ਤੋਂ ਪਾਰਟੀਸ਼ਨ ਹੋਇਆ ਅਤੇ ਜਦੋਂ ਤੋਂ ਯਾਨੀ ਜਵਾਨੀ ਦਾ ਪੀਰੀਅਡ ਸ਼ੁਰੂ ਹੋਇਆ, ਅਤੇ ਉਦੋਂ ਤੋਂ ਇਹ ਤਮੰਨਾ ਸੀ ਕਿ ਮੈਂ ਆਪਣਾ ਪਿੰਡ ਜ਼ਰੂਰ ਦੇਖਾਂ ਅਤੇ ਆਪਣੇ ਵਾਲਿਦ ਸਾਹਿਬ ਦੇ, ਆਪਣੇ ਪੀਰਾਂ ਦੇ ਦਰਬਾਰ 'ਤੇ ਵੀ ਜਾਵਾਂ, ਕਿਉਂਕਿ ਪੈਦਲ ਹੀ ਉੱਥੋਂ ਬੰਦਾ ਚਲਾ ਜਾਂਦਾ। ਤਾਂ ਲੇਕਿਨ ਬੜੀ ਕੋਸ਼ਿਸ਼ ਕੀਤੀ ਆ। ਉਹ ਤੁਹਾਨੂੰ ਪਤਾ ਹੈ ਕਿ ਦੋਵਾਂ ਹਕੂਮਤਾਂ ਦੇ ਜਿਹੜੇ ਤਲਕਾਤ ਆ ਉਹ ਨਾ ਠੀਕ ਹੋਣ ਦੀ ਵਜ੍ਹਾ ਨਾਲ ਇਹ ਜਿਹੜੇ ਵੀਜ਼ੇ ਸੀ ਇਹਨਾਂ ਦੇ ਵਿੱਚ ਕਾਫੀ ਰੁਕਾਵਟਾਂ ਆਈਆਂ। ਹੁਣ ਵੀ ਮੈਂ ਇਸ ਵੇਲੇ, ਅੱਛਾ ਤੁਸੀਂ ਇਹਨਾਂ ਦੇ ਨਮਸਕਾਰ, ਸਤਿ ਸ੍ਰੀ ਅਕਾਲ, ਇਹਦਾ ਤੁਸੀਂ ਸਮਝਦੇ ਹੋ ਵੀ ਇਹਨਾਂ ਦੋਵਾਂ 'ਚ ਕੀ ਫਰਕ ਆ? ਹਾਂਜੀ ਹਾਂਜੀ, ਤੁਸੀਂ ਦੱਸੋ ਨਾ। ਨਮਸਕਾਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਾ ਤਾਂ ਮਤਲਬ ਹੈ ਵੀ ਸਤਿ ਸ੍ਰੀ ਅਕਾਲ, ਵੀ ਜਿਹੜਾ ਉੱਤੇ ਰਹਿਣ ਵਾਲਾ ਨਾ ਉਹਨੂੰ ਸਲਾਮ ਹੈ ਸਿੱਧੀ। ਜਿਹੜੀ ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਨਾ, ਵੀ ਜੇ ਆਪਾਂ ਦੂਜੇ ਤੇ ਪਾਉਂਦੇ ਨਾ ਸਲਾਮ ਵਾਲੇਕੁਮ ਕਹਿੰਦੇ ਵੀ ਤੇਰੇ ਤੇ ਰੱਬ ਦੀ ਹੋਵੇ, ਉਸੇ ਤਰ੍ਹਾਂ ਇਹ ਵੀ ਸਤਿ ਸ੍ਰੀ ਅਕਾਲ ਉੱਤੇ ਵਾਲੇ ਦਾ ਨਾਮ ਸਾਰਿਆਂ ਨਾਲੋਂ ਵੱਡਾ। ਨਮਸਕਾਰ ਵੀ, ਨਮਸਕਾਰ ਦਾ ਨਹੀਂ ਪਤਾ। ਯਾਨੀ ਉਹਨਾਂ ਦਾ ਦੋਵੇਂ ਚੀਜ਼ਾਂ ਜਿਹੜੀਆਂ ਨਾ, ਇਹ ਅਸਲਾਮ ਵਾਲੇਕੁਮ ਨਾਲ ਹੀ ਤਲਕ ਸੇਮ ਹੀ ਆ, ਉਹੀ ਆ ਮੇਰਾ ਖਿਆਲ ਇਹੋ ਹੀ ਆ। ਸੇਮ ਹੀ। ਇਸ ਵਾਸਤੇ ਅਗਰ ਇਹ ਮੇਰਾ ਪੈਗਾਮ ਉੱਥੇ ਜਾਣਾ ਸੋਈਆਂ ਜਾਏਗਾ। ਹਾਂ ਜਾਏਗਾ। ਹੁਣ ਹਾਂਜੀ, ਹੁਣ ਮੈਂ ਉੱਥੋਂ ਦੇ ਜਿੰਨੇ ਸਭ ਤੋਂ ਪਹਿਲੇ ਮੈਂ ਪਰਮਜੀਤ ਸਿੰਘ ਸੋਈ ਆ, ਉਹਦਾ ਸ਼ੁਕਰੀਆ ਅਦਾ ਕਰਦਾ। ਦੂਸਰਾ ਸ਼ੁਕਰੀਆ ਅਦਾ ਮੈਂ ਕਰਦਾ ਉੱਥੇ ਬਲਬੀਰ ਕੌਰ ਆ, ਜਿਹਨੇ ਸਾਰੇ ਦਸਤਖਤ ਕੀਤੇ ਆ ਮੇਰੇ ਕਾਗਜ਼ਾਂ 'ਤੇ। ਤੀਸਰਾ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉੱਥੋਂ ਦੀ ਪੰਚਾਇਤ ਨੇ ਜਿਹੜੇ ਮੇਰੇ ਵਾਸਤੇ ਵੀਜ਼ੇ ਲਈ ਉਹਨਾਂ ਨੇ ਕਾਗਜ਼ਾਤ ਭੇਜੇ, ਔਰ ਨਾਲ ਉਹਦੇ ਸਟਾਂਪ ਵੀ ਉਹਨਾਂ ਨੇ ਭੇਜੇ ਆ। ਔਰ ਅਸੀਂ ਇੱਥੇ ਇਹਨਾਂ ਦੀ ਅੰਬੈਸੀ ਜਿਹੜੀ ਇੰਡੀਆ ਦੇ ਵਿੱਚ ਉੱਥੇ ਜਮ੍ਹਾਂ ਕਰਾਏ ਨੇ, ਨਾ ਉਹਨਾਂ ਨੇ ਕੋਈ ਹਾਂ ਦਾ ਜਵਾਬ ਦਿੱਤਾ, ਨਾ ਦਾ ਜਵਾਬ ਦਿੱਤਾ, ਅਤੇ ਇੰਤਜ਼ਾਰ ਹੀ ਕਰ ਰਹੇ ਹਾਂ। ਔਰ ਪਰਜੀਤ ਸਿੰਘ ਸੋਈ ਆ, ਇਹਦੇ ਨਾਲ ਫੋਨ 'ਤੇ ਮੇਰੇ ਰਾਬਤੇ ਰਹਿੰਦੇ ਆ। ਤੁਸੀਂ ਜਾਣਦੇ ਹੀ ਹੋਗੇ ਸ਼ਾਇਦ ਉਹਨਾਂ ਨੂੰ। ਤੁਹਾਡੇ ਸਾਡਾ ਕੋਕਾ ਕੋਲਾ ਦੀ ਫੈਕਟਰੀ ਹੈ ਇੰਗਲੈਂਡ ਦੇ ਵਿੱਚ ਹੈ, ਕੈਨੇਡਾ। ਅਸੀਂ ਇਹਦੇ ਮਾਲਕ ਹਾਂ, ਅਤੇ ਅੱਧਾ ਜਿਹੜਾ ਸਾਡਾ ਹਿੱਸੇਦਾਰ ਉਹ ਪਾਕਿਸਤਾਨੀ ਆ। ਅਤੇ ਬਲਕਿ ਫਿਰ ਉਹਨੇ ਕਲਮਾ ਵੀ ਸੁਣਾਇਆ ਸਾਡਾ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ। ਮੈਨੂੰ ਤੁਹਾਡਾ ਕਲਮਾ ਵੀ ਆਉਂਦਾ, ਇਹ ਵੀ ਉਹਨਾਂ ਨੇ ਦੱਸਿਆ ਮੈਨੂੰ। ਅਤੇ ਇਹਨਾਂ ਸਾਰਿਆਂ ਦਾ ਮੈਂ ਦਿਲ ਦੀ ਅਥਾਹ ਗਹਿਰਾਈਆਂ ਤੋਂ ਸ਼ੁਕਰੀਆ ਵੀ ਅਦਾ ਕਰਦਾ। ਅਤੇ ਬਾਕੀ ਸਾਰੇ ਪਿੰਡ ਵਾਲਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਅਤੇ ਨਮਸਕਾਰ ਜਿਹੜਾ ਉਹ ਇਹਨਾਂ ਨੂੰ ਭੇਜਦਾ। ਅਤੇ ਬਾਕੀ ਹੋਰ ਤੁਸੀਂ ਸਵਾਲ ਖਾਹਿਸ਼ ਦਾ ਦੱਸ ਦਿਓ ਵੀ ਖਾਹਿਸ਼ ਤੇ ਸ਼ਦੀਦ ਹੈ ਜਾਣ ਦੀ, ਜੇ ਰੱਬ ਕਦੋਂ ਇਤਨੀ ਪੂਰੀ ਕਰ। ਸ਼ਦੀਦ ਹੈ, ਇਤਨੀ ਸ਼ਦੀਦ ਦੁਬਾਰਾ ਹੈ ਦੇਖੋ ਰੀ ਨਾ ਕਿ ਮੇਰਾ ਦਿਲ ਇਹ ਕਰਦਾ ਕਿ ਮੈਂ ਉੱਡ ਕੇ ਪਰ ਹੋਣ ਅਤੇ ਉੱਡ ਕੇ ਰੁਕਾਵਟ ਨਾ ਹੋਵੇ ਤਾਂ ਮੈਂ ਸੋਈਆਂ ਕਲਾਂ ਪਹੁੰਚ ਜਾਵਾਂ। ਇਤਨੀ ਸ਼ਦੀਦ ਮੈਨੂੰ ਇਹ ਚਾਹੀਦੀ, ਕਿਉਂਕਿ ਹਜ਼ੂਰ ਸੈਯਦੁਲ ਅੰਬੀਆ ਦੀ ਇਹ ਹਦੀਸ ਸ਼ਰੀਫ ਹੈ ਕਿ ਜਿਹੜਾ ਵਤਨ ਹੁੰਦਾ ਉਹ ਅੱਧਾ ਈਮਾਨ ਹੁੰਦਾ। ਇਸ ਵਾਸਤੇ ਕੁਦਰਤੀ ਤੌਰ 'ਤੇ ਮੇਰੇ ਦਿਲ 'ਚ ਇੰਨੀ ਕੁ ਮੁਹੱਬਤ ਆ। ਮੈਂ ਸ਼ਾਇਦ ਪਹਿਲੇ ਵੀ ਦੱਸਿਆ ਕਿ ਈਚੋਗਿੱਲ ਬਾਰਡਰ ਦੇ ਉੱਤੇ ਪਿੰਡ ਆ ਈਚੋਗਿੱਲ, ਔਰ ਇਹ ਚੋਗਿੱਲਾਂ ਦਾ ਪਿੰਡ ਆ। ਔਰ ਮੇਰੀ ਵਾਲਦਾ ਦੇ ਨਾਨਕੇ ਨੇ ਉੱਥੇ, 3 ਘਰ ਹੀ ਉਸ ਪਿੰਡ ਦੇ ਜਿਹੜੇ ਆ ਮਾਲਕ ਨੇ। ਇੱਕ ਉਹ ਮੇਰੀ ਵਾਲਦਾ ਦੇ ਨਾਨਕੇ, 2 ਦੂਸਰੇ ਘਰ ਨੇ। ਅਤੇ ਉੱਥੇ ਲਾਲ ਸ਼ਾਹ ਇੱਕ ਯਾਨੀ ਬਾਰਡਰ ਵਾਇਰ ਜਿਹੜੀ ਤਾਰ ਲੰਘਦੀ ਹੈ ਨਾ ਇੰਡੀਆ ਦੀ ਅਤੇ ਪਾਕਿਸਤਾਨ ਦੀ, ਉਹਦੇ ਤਾਰ ਦੇ ਲਾਗੇ ਲਾਲ ਸ਼ਾਹ ਦਾ ਦਰਬਾਰ ਆ। ਸਿੱਖ ਵੀ ਉੱਥੋਂ ਆਉਂਦੇ ਆ। ਤਾਂ ਮੈਂ ਉੱਥੇ ਜਦੋਂ ਜਾਂਦਾ ਤਾਂ ਲਾਲ ਸ਼ਾਹ ਦੇ ਦਰਬਾਰ 'ਤੇ ਉੱਥੇ ਚਲੇ ਜਾਣੇ, ਸਿੱਖ ਵੀ ਆ ਜਾਂਦੇ ਆ, ਮੇਲਾ ਵੀ ਲੱਗਦਾ। ਅਤੇ ਮੈਂ ਅੱਗੇ ਵੀ ਦੱਸਿਆ ਸੀ ਕਿ ਉੱਧਰ ਦਾ ਆਸਮਾਨ ਜਿਹੜਾ ਉਹ ਵੀ ਮੈਨੂੰ ਬਹੁਤ ਪਿਆਰਾ ਲੱਗਦਾ ਅਤੇ ਬਹੁਤ ਜ਼ਿਆਦਾ। ਇਸੇ ਵਜ੍ਹਾ ਤੋਂ ਕਿ ਮੇਰੀ ਮੁਹੱਬਤ ਆ ਆਪਣੇ ਸੋਹੀਆਂ ਦੇ ਪਿੰਡ ਨਾਲ ਅਤੇ ਉਹਨਾਂ ਦੇ ਵਾਸੀਆਂ ਦੇ ਨਾਲ। ਅੱਲਾ ਕਰੇ ਜੇ ਜ਼ਿੰਦਗੀ ਦੇ ਵਿੱਚ ਸ਼ਾਇਦ ਕੋ ਅੱਲਾਹ ਤਾਲਾ ਮਨਜ਼ੂਰੀ ਕਰ ਦੇਵੇ ਅਤੇ ਉੱਥੇ ਮੈਂ ਹੋਵਾਂ।
ਅੱਛਾ, ਤੁਹਾਡਾ ਕੀ ਖਿਆਲ ਆ ਵੀ ਤੁਸੀਂ ਆਪਣਾ ਦੋ ਮੁਲਕ ਤੇ ਬਣ ਗਏ ਆਪਣੇ, ਇੰਡੀਆ ਪਾਕਿਸਤਾਨ ਬਣ ਗਿਆ, ਇੰਡੀਆ ਪਾਕਿਸਤਾਨ ਦੋ ਮੁਲਕ ਤੇ ਬਣ ਗਏ। ਹਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੰਨੇ ਸਾਲ ਵੀ ਨਿਕਾਲਿਆ, ਤਾਲੁਕਾਤ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ? ਜੇ ਆਪਾਂ ਤਲਕਾਤ ਇਹ ਹੋਣੇ ਚਾਹੀਦੇ ਆ ਕਿ ਜਿਹੜਾ ਵੀਜ਼ਾ ਨਾ ਇਹਦੇ ਵਿੱਚ ਇੰਨੀ ਨਰਮੀ ਹੋਣੀ ਚਾਹੀਦੀ ਆ ਕਿ ਜਿਹੜਾ ਵਾਹਗਾ ਬਾਰਡਰ ਹੈ ਨਾ ਹਿੰਦੁਸਤਾਨ ਤੋਂ ਆ, ਯਾਨੀ ਲਾਹੌਰ ਤੋਂ 12 ਮੀਲ ਲੱਗੇ, ਯਾਨੀ ਉੱਥੇ ਜਿਹੜਾ ਅੰਬੈਸੀ ਦੇ ਲੋਕ ਹੋਣ ਤੇ ਉੱਥੇ ਜਿਹੜੀਆਂ ਸਟੈਂਪ ਲਾ ਕੇ ਵੀਜ਼ਿਆਂ ਤੇ ਉਹ ਭਾਵੇਂ ਦਿਨਾਂ ਦਾ ਹੋਵੇ ਭਾਵੇਂ ਮਹੀਨਿਆਂ ਦਾ ਹੋਵੇ, ਤੇ ਨਰਮੀ ਤੋਂ ਨਰਮੀ ਕੀਤੀ ਜਾਣੀ ਚਾਹੀਦੀ ਹੈ। ਤਾਂ ਹੁਣ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਇੰਡੀਆ ਨੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਇਸ ਵੇਲੇ ਡਾਕ ਵੀ ਬੰਦ ਆ, ਪਤਾ ਨਾ ਤੁਹਾਨੂੰ? ਕਿਉਂਕਿ ਮੇਰੇ ਕਾਗਜ਼ਾਤ ਜਿਹੜੇ ਸੀ ਨਾ ਪਰਮਜੀਤ ਸਿੰਘ ਨੇ ਇੰਗਲੈਂਡ 'ਚੋਂ ਆਪਣਾ ਉਹ ਜਿਹੜਾ ਉਹਦਾ ਕਸ਼ਮੀਰੀ ਉਹਦਾ ਡਰਾਈਵਰ ਆ ਉਹਦੇ ਹੱਥ ਜਿਹੜੇ ਆ ਭੇਜੇ ਸਨ ਡਾਕ ਦੇ ਜ਼ਰੀਏ, ਉਹ ਵੀ ਨਹੀਂ ਆਉਂਦੇ। ਪਹਿਲੇ ਮੈਂ ਸੁਣਿਆ ਸੀ ਕਿ 65 ਸਾਲ ਤੋਂ ਜਿਹੜੇ ਉੱਤੇ ਲੋਕ ਆ ਉਹ ਜਿਹੜੇ ਆ ਇੱਥੋਂ ਵਾਘੇ ਤੋਂ ਉਹਨਾਂ ਨੂੰ ਆਸਾਨੀ ਨਾਲ ਹੀ ਵੀਜ਼ਾ ਮਿਲ ਜਾਇਆ ਕਰੇਗਾ ਇੰਡੀਆ ਦਾ ਤੇ ਚਲੇ ਜਾਇਆ ਕਰਨਗੇ, ਲੇਕਿਨ ਅੱਜ ਤੱਕ ਉਹਦੇ 'ਤੇ ਅਮਲ ਦਮਲ ਨਹੀਂ ਹੋਇਆ। ਤੇ ਮੇਰੀ ਖਾਹਿਸ਼ ਹੈ ਕਿ ਹੁਕੂਮਤ ਜਿਹੜੀ ਹੈ ਜਲਦ ਤੋਂ ਜਲਦ ਇਹਦੇ 'ਤੇ ਅਮਲ ਦਰਾਮਦ ਕਰੇ ਤਾਂ ਕਿ ਜਿਹੜੇ ਇੰਡੀਆ ਜਾਣ ਵਾਲੇ ਲੋਕ ਆ ਉਹ ਆਸਾਨੀ ਦੇ ਨਾਲ ਜਾ ਸਕਣ। ਇੰਟਰਨੈਸ਼ਨਲ ਲੈਵਲ 'ਤੇ ਇੱਕ ਲਾਅ ਆ ਕਿ ਜਿਹੜਾ ਇਨਸਾਨ ਜਿਸ ਮੁਲਕ ਦੇ ਵਿੱਚ ਪੈਦਾ ਹੋਇਆ ਹੋਵੇ ਉੱਥੋਂ ਦੀ ਨੈਸ਼ਨੈਲਿਟੀ ਜਿਹੜੀ ਆ ਬਗੈਰ ਕਿਸੇ ਰੋਕ ਆਮਦੇ ਉਹਨੂੰ ਮਿਲ ਜਾਂਦੀ ਹੈ। ਲੇਕਿਨ ਜਿਹੜੇ ਇੰਡੀਆ ਦੇ ਵਿੱਚ ਲੋਕ ਪੈਦਾ ਹੋਏ ਨੇ ਉਹਨਾਂ 'ਤੇ ਕਾਨੂੰਨ ਲਾਗੂ ਹੁੰਦਾ ਤੇ ਚਾਹੀਦਾ ਕਿ ਉਹ ਕਾਨੂੰਨ 'ਤੇ ਅਮਲ ਦਰਾਮਦ ਵੀ ਕੀਤਾ ਜਾਏ। ਤੇ ਇਹ ਜਿਸ ਦਰਬਾਰ ਦੇ ਵਿੱਚ ਬੈਠੇ ਹੋ ਫਜ਼ਲ ਸ਼ਾਹ ਸਰਕਾਰ ਦੇ ਟੋਟੀਆਂ ਦੇ ਵਿੱਚ ਬੈਠੇ ਹੋ, ਇਹਨਾਂ ਦੇ ਪੀਰੋ ਮੁਰਸ਼ਿਦ ਜਿਹੜੇ ਆ ਉਹ ਹੈਗੇ ਨੇ ਰਾਜਾ ਸਾਂਸੀ। ਔਰ ਰਾਜਾ ਸਾਂਸੀ ਉਹ ਕਸਬਾ ਹੈ ਔਰ ਇੰਡੀਆ ਤੋਂ ਪਹਿਲੇ ਵੀ ਉਹ ਕਸਬਾ ਸੀ ਕਿ ਉੱਥੇ ਪੱਕੀ ਸੜਕ ਜਿਹੜੀ ਸੀ ਅੰਮ੍ਰਿਤਸਰ ਉੱਥੇ ਆਉਂਦੀ ਸੀ, ਕਿਉਂਕਿ ਮੈਂ 2 ਉਰਸ ਦੇਖੇ ਨੇ। ਤੇ ਇਸ ਵਾਸਤੇ ਉਹ ਜਿਹੜੇ ਉੱਥੇ ਦਰਬਾਰ ਜਿਹਨਾਂ ਦਾ ਖੈਰ ਬਹਾਰ ਨਾਮ ਉਹਨਾਂ ਦਾ ਖੈਰਦੀਨ ਸੀ, ਲੇਕਿਨ ਉਹਨਾਂ ਨੂੰ ਖੈਰ ਬਹਾਰ ਕਹਿੰਦੇ ਆ। ਉਹਨਾਂ ਦੀ ਜਿਹੜੀ ਪੈਦਾਇਸ਼ ਸੀ ਉਹ ਜਲੰਧਰ ਦੀ ਸੀ ਔਰ ਉਹ ਜਲੰਧਰ ਦੇ ਵਿੱਚ ਪੈਦਾ ਹੋਏ। ਜਲੰਧਰ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਸਾਡੇ ਪੀਰ ਗੁਲਾਮ ਮੁਹੀਉਦੀਨ ਕਾਦਰੀ ਆ, ਜਿਹਨਾਂ ਦੀਵਾਨੇ ਕਾਦਰੀ ਵੀ ਲਿਖਿਆ, ਉਹਨਾਂ ਦੇ ਉਹ ਬੈਸ ਸਨ, ਉਹਨਾਂ ਦੇ ਉਹ ਖਲੀਫਾ ਸਨ। ਔਰ ਇਹ ਵੀ ਹੈ ਕਿ ਉਹ ਮਾਮੇ ਦੇ ਘਰ ਉਹਨਾਂ ਦੀ ਮੰਗਣੀ ਹੋਈ ਸੀ, ਲੇਕਿਨ ਉਹਨਾਂ ਨੇ ਬਾਅਦ ਦੇ ਵਿੱਚ ਇਨਕਾਰ ਕਰਤਾ ਵੀ ਮੈਂ ਸ਼ਾਦੀ ਨਹੀਂ ਕਰਨੀ। ਉਹਨਾਂ ਫਿਰ ਉਹਦੇ ਮਾਮਿਆਂ ਨੇ ਜਨਾਬ ਪੀਰ ਕਾਦਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆਖੋ ਤੁਹਾਡਾ ਖਲੀਫਾ ਮਰੀਦ ਵੀ ਆ ਤੇ ਮੰਗਣੀ ਵੀ ਹੋਈ ਹੈ ਤੇ ਇਨਕਾਰ ਕਰਦਾ। ਆਪ ਨੇ ਫਿਰ ਉਹਨੂੰ ਬੁਲਾਇਆ ਤਾਂ ਉਹਨੂੰ ਪੁੱਛਿਆ, ਉਹਨੇ ਆਖਿਆ ਜਨਾਬ ਹੁਣ ਮੈਂ ਸ਼ਾਦੀ ਨਹੀਂ ਕਰਨੀ। ਫਿਰ ਆਪ ਨੇ ਉਹਨਾਂ ਨੂੰ ਸੱਦ ਕੇ ਕਿਹਾ ਵੀ ਇਹ ਸ਼ਾਦੀ ਦੀ ਸਟੇਜ ਤੋਂ ਹੋਣਾ ਕਿ ਲੰਘ ਚੁੱਕਾ, ਲਿਹਾਜ਼ਾ ਇਹਨੂੰ ਤੰਗ ਨਾ ਕਰੋ। ਫਿਰ ਉੱਥੋਂ ਫਿਰ ਰਾਜਾ ਸਾਂਸੀ ਇੱਕ ਬਜ਼ੁਰਗ ਸਨ ਸਾਡੇ ਮੁਹੰਮਦ ਬਖਸ਼ ਜਿਹੜੇ ਅਬਦੁਲ ਰਸੂਲ ਦੇ ਕਜ਼ਨ ਸਨ। ਉੱਥੋਂ ਦਾ ਜਿਹੜਾ ਰਾਜਾ ਸੀ ਉਹ ਬਿਮਾਰ ਹੋਇਆ। ਉਹਨਾਂ ਨੇ ਜਨਾਬ ਸਾਡੇ ਆਗਾ ਮੀਆਂ ਨਿਸਾਰ ਅਹਿਮਦ ਖਾਨ ਸਾਹਿਬ ਸਨ, ਉਹਨਾਂ ਨਾਲ ਰਾਬਤਾ ਕੀਤਾ ਤੇ ਉਸ ਵਕਤ ਤੇ ਉਹਨਾਂ ਨੂੰ ਕਿਹਾ ਵੀ ਉੱਥੇ ਕੋਈ ਬੰਦਾ ਭੇਜੋ ਪੀਰ ਕਾਜ਼ੀ ਸਾਹਿਬ ਨੂੰ, ਇਹਨਾਂ ਨੂੰ ਪੀਰ ਕਾਜ਼ੀ ਸਾਹਿਬ ਨੂੰ ਕਿ ਕੋਈ ਬੰਦਾ ਭੇਜੋ ਮੇਰੀ ਖਿਦਮਤ ਵਾਸਤੇ। ਉਸ ਹਕੀਮ ਮੁਹੰਮਦ ਬਖਸ਼ ਨੇ ਤੇ ਜਨਾਬ ਨੇ ਖੈਰ ਬਹਾਰ ਨੂੰ ਜਲੰਧਰ ਸ਼ਰੀਫ ਤੋਂ ਉੱਥੇ ਭੇਜਿਆ। ਜਿਸ ਉੱਥੇ ਭੇਜਿਆ ਤਾਂ ਉਹਨਾਂ ਨੇ ਖਤ ਲਿਖਿਆ ਜਨਾਬ ਪੀਰ ਕਾਜ਼ੀ ਸਾਹਿਬ ਨੂੰ ਕਿ ਮੈਂ ਤੁਹਾਡੇ ਕੋਲ ਖਾਦਮ ਮੰਗਿਆ ਸੀ ਤੇ ਤੁਸੀਂ ਮੇਰੇ ਕੋਲ ਮਖਦੂਮ ਭੇਜ ਦਿੱਤਾ ਜਨਾਬ ਖੈਰ ਬਹਾਰ। ਫਿਰ ਸਾਰੀ ਜ਼ਿੰਦਗੀ ਉੱਥੇ ਬਸਰ ਕੀਤੀ ਆ। ਫਿਰ ਇੱਥੋਂ ਤੱਕ ਕਿ ਜਨਾਬ ਆਗਾ ਮੀਆਂ ਮੈਨੂੰ ਦੱਸ ਰਿਹਾ ਸੀ ਕਿ ਰਾਜਾ ਸਾਹਿਬ ਜੀ ਆਪ ਹਰ ਉਰਸ 'ਤੇ ਪੰਜ ਅੱਸੂ ਤੇ 20 ਸਤੰਬਰ ਇੰਡੀਆ ਦੇ ਵਿੱਚ ਜਿਹੜਾ ਉਰਸ ਹੁੰਦਾ ਸੀ ਉਹੀ ਉਰਸ ਹੋਣਾ ਇੱਥੇ ਜਨਾਬ ਆਗਾ ਮੀਆਂ ਲੈ ਕੇ ਆਏ ਸੀ। ਤੇ ਆਪ ਕਹਿੰਦੇ ਆ ਕਿ ਮੈਂ ਆਮਲੇਟ ਬਣਾਉਣਾ ਸੀ ਆਂਡਿਆਂ ਦਾ, ਤੇ ਮੈਂ ਕਹਿ ਕੇ ਗਿਆ ਵੀ ਜ਼ਰਾ ਆਮਲੇਟ ਨੂੰ ਨਾ ਜ਼ਰਾ ਖੂਬ ਤਰ੍ਹਾਂ ਮਿਲਾ ਲਿਓ। ਤੇ ਕਹਿੰਦੇ ਆ ਕਿ ਮੈਂ ਜਦੋਂ ਬਾਹਰੋਂ ਹੋ ਕੇ ਚੱਕਰ ਲਾ ਕੇ ਆਇਆ ਤੇ 2 ਸਿੱਖ ਸਨ ਕੁੰਡੇ ਦੇ ਵਿੱਚ ਉਹ ਜ਼ਰਦੀ ਤੇ ਸਫੈਦੀ ਪਾਈ ਆਂਡਿਆਂ ਦੀ, ਤੇ ਦੋਵੇਂ ਘੋਟਣ ਲੈ ਔਰ ਉਹਨਾਂ ਨੂੰ ਪਸੀਨੇ ਆਏ ਸਨ। ਤੇ ਜਨਾਬ ਫਰਮਾਉਂਦੇ ਸੀ ਮੈਨੂੰ ਜ਼ਿੰਦਗੀ 'ਚ ਇੰਨਾ ਸਵਾਦ ਨਹੀਂ ਆਇਆ ਜਿੰਨਾ ਉਸ ਆਮਲੇਟ ਦਾ ਮੈਨੂੰ ਸਵਾਦ ਆਇਆ। ਯਾਨੀ ਸਿੱਖ ਲੋਕ ਵੀ ਜਿਹੜੇ ਆ ਨਾ
ਉਹ ਜਨਾਬ ਖੈਰ ਬਾਰ ਨੂੰ ਪੀਰਾਂ ਦੀ ਤਰ੍ਹਾਂ ਮੰਗਦੇ। ਹੁਣ ਵੀ ਉਹ ਜਿਹੜੀ ਪਹਿਲੀ ਉਹ ਜਿਹੜੇ ਹੁਣ ਤੁਸੀਂ ਦੱਸ ਦਿਓ ਜਿਹਨਾਂ ਮੇਰਾ ਇੰਟਰਵਿਊ ਲਿਆ ਸੀ ਇੰਗਲੈਂਡ ਗਿਆ ਨੇ, ਅਤੇ ਉਹਨਾਂ ਨੂੰ ਮੈਂ ਦੇਖਿਆ, ਉਹ ਮੈਨੂੰ ਰਾਜਸਥਾਨ 'ਚ ਵੀ ਉਹਨਾਂ ਦਿਖਾਈ ਸੀ ਜਦੋਂ ਗਿਆ ਇੰਡੀਆ 'ਚ, ਅਤੇ ਉੱਥੇ ਉਹਨੇ ਮੱਥਾ ਟੇਕਿਆ। ਬਾਕੀ ਸਿੱਖਾਂ ਦੇ ਜਿਹੜੇ ਤਾਲਬ ਇਲਮ ਆ ਰਹੇ ਸੀ ਉਹ ਵੀ, ਬੱਚੀਆਂ ਵੀ, ਔਰਤਾਂ ਵੀ ਆ ਕੇ ਨਾਲੇ ਸਜਦੇ ਟੇਕਦੀਆਂ ਸੀ, ਮੱਥੇ ਟੇਕਦੀਆਂ ਸੀ, ਨਾਲੇ ਉੱਥੇ ਚਿਰਾਗੀ ਪਾਉਂਦੀਆਂ ਸੀ। ਅਜੇ ਤੱਕ ਵੀ ਯਾਨੀ ਸਿੱਖ ਵੀ ਉਹ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਮੰਨ ਰਹੇ ਹੈ।